ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ, ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ ਲੈ ਕੇ। ਦੋਸਤੋ, ਪੰਜਾਬ ਸਰਕਾਰ, ਮਾਨ ਸਰਕਾਰ ਦੀ ਇੱਕ ਹੋਰ ਅਹਿਮ ਪ੍ਰਾਪਤੀ ਕਹਿ ਲਓ, ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਇਸ ਮਸਲੇ ਦੇ ਵਿੱਚ ਹੋ ਸਕਦਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਮਾਨ ਸਰਕਾਰ, ਪੰਜਾਬ ਸਰਕਾਰ, ਪਿਛਲੀਆਂ ਸਰਕਾਰਾਂ, ਕੈਪਟਨ ਅਮਰਿੰਦਰ ਸਿੰਘ, ਅਕਾਲੀ ਦਲ, ਬਾਦਲ, ਇਹਨਾਂ ਸਰਕਾਰਾਂ ਦੇ ਵੀ ਰਿਕਾਰਡ ਤੋੜ ਦੇਵੇ ਤੇ ਰਿਕਾਰਡ ਟੁੱਟ ਰਹੇ ਨੇ ਕਰਜ਼ਾ ਚੁੱਕਣ ਦੇ ਮਾਮਲੇ ਦੇ ਵਿੱਚ। ਅੱਜ ਦੀ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਬਾਅਦ ਤਫਸੀਲ ਦੱਸਾਂਗੇ ਕਿ ਨਵੀਂ ਬਣੀ ਸਰਕਾਰ ਨੇ ਕਿੰਨੇ ਹਜ਼ਾਰ ਕਰੋੜ ਦਾ ਕਰਜ਼ਾ ਚੁੱਕ ਲਿਆ ਤੇ ਜੇਕਰ ਇਸੇ ਰਫ਼ਤਾਰ ਨਾਲ ਪੰਜਾਬ ਦੇ ਸਿਰ ਕਰਜ਼ਾ ਚੜ੍ਹਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਸਰਕਾਰ ਪਿਛਲੀਆਂ ਸਰਕਾਰਾਂ ਦੇ ਰਿਕਾਰਡ ਤੋੜ ਦੂਗੀ। ਯਾਨੀ ਕਿ ਪੰਜਾਬ ਦੇ ਸਿਰ ਰਿਕਾਰਡ ਤੋੜ ਕਰਜ਼ਾ ਚੜ੍ਹ ਜੂਗਾ ਤੇ ਅੰਕੜੇ ਦੱਸਦੇ ਨੇ ਕਿ ਇਸ ਵੇਲੇ ਪੰਜਾਬ ਦਾ ਹਰ ਜੰਮਦਾ ਬੱਚਾ 1 ਲੱਖ ਰੁਪਏ ਦਾ ਕਰਜ਼ਾਈ ਹੈ ਤੇ ਇਹ ਕਰਜ਼ਾ ਪਿਛਲੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਦੀ ਦੇਣ ਹੈ। ਪਰ ਨਵੀਂ ਸਰਕਾਰ ਵੀ ਪਿਛਲੀਆਂ ਸਰਕਾਰਾਂ ਨਾਲੋਂ ਘੱਟ ਨਹੀਂ ਹੈ। ਅੱਜ ਦੀ ਇਸ ਰਿਪੋਰਟ ਦੇ ਵਿੱਚ ਇਸੇ ਗੱਲ ਦਾ ਜ਼ਿਕਰ ਕਰਾਂਗੇ ਕਿ ਕਿਹੜੀ ਸਰਕਾਰ ਸਿਰ ਕਿੰਨਾ, ਕਿਹੜੀ ਸਰਕਾਰ ਨੇ, ਕਿਹੜੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਸਿਰ ਕਿੰਨਾ ਕਰਜ਼ਾ ਚੜਾਇਆ ਤੇ ਹੋਣ ਵਾਲੀ ਸਰਕਾਰ ਕਿੱਥੇ ਖੜੀ ਹੈ। ਅਸਲ ਦੇ ਵਿੱਚ ਇੰਡੀਅਨ ਐਕਸਪ੍ਰੈਸ ਦੇ ਵਿੱਚ ਕੰਚਨ ਵਾਸੁਦੇਵ ਦੀ ਇੱਕ 22 ਤਰੀਕ ਨੂੰ ਰਿਪੋਰਟ ਛਪੀ ਹੈ ਤੇ ਉਹ ਰਿਪੋਰਟ ਇਸ ਗੱਲ ਦਾ ਦਾਅਵਾ ਕਰਦੀ ਹੈ ਕਿ ਪੰਜਾਬ ਦੀ ਨਵੀਂ ਬਣੀ ਸਰਕਾਰ ਨੇ 3 ਤਿਮਾਹੀਆਂ ਯਾਨੀ ਕਿ 9 ਮਹੀਨਿਆਂ ਦੇ ਵਿੱਚ ਪੰਜਾਬ ਸਿਰ 30,000 ਕਰੋੜ ਦਾ ਨਵਾਂ ਕਰਜ਼ਾ ਚਾੜ ਦਿੱਤਾ ਹੈ। ਤੇ ਹਰਪਾਲ ਚੀਮਾ ਤੇ ਇਹ ਕਹਿੰਦੇ ਸੀਗੇ ਕਿ ਅਸੀਂ 1 ਸਾਲ ਦੇ ਵਿੱਚ ਵੱਧ ਤੋਂ ਵੱਧ ਜ਼ੋਰ ਮਾਰ ਕੇ 35,000 ਰੁਪਇਆ ਕਰੋੜ ਨਵਾਂ ਚੱਕਾਂਗੇ ਤੇ ਪਰ ਜ਼ਿਆਦਾ ਨਹੀਂ ਚੱਕਦੇ। ਪਰ ਤੁਸੀਂ ਦੇਖੋ 9 ਮਹੀਨਿਆਂ ਦੇ ਵਿੱਚ 30,000 ਕਰੋੜ ਤੇ ਜਿਹੜੇ ਆਰਥਿਕ ਮਾਹਰ ਨੇ ਉਹ ਇਹ ਗੱਲ ਦੱਸਦੇ ਨੇ ਕਿ ਪੰਜਾਬ ਸਰਕਾਰ ਸਾਲ ਪੂਰਾ ਹੋਣ ਤੱਕ ਹੋ ਸਕਦਾ 40,000 ਕਰੋੜ ਰੁਪਏ ਦਾ ਕਰਜ਼ਾ ਚੁੱਕ ਲਵੇ ਤੇ ਜੇਕਰ 1 ਸਾਲ ਦਾ 40,000 ਕਰੋੜ ਰੁਪਈਆ ਤੇ 5 ਸਾਲਾਂ 'ਚ ਕਿੰਨਾ ਹੋ ਗਿਆ 2 ਲੱਖ ਕਰੋੜ ਰੁਪਈਆ। ਤਾਂ ਇਸ ਅੰਦਾਜ਼ੇ ਦੇ ਮੁਤਾਬਕ ਆਰਥਿਕ ਮਾਹਰਾਂ ਦਾ ਮੰਨਣਾ ਇਹ ਹੈ ਕਿ ਪੰਜਾਬ ਦੇ ਸਿਰ 2 ਲੱਖ ਕਰੋੜ ਰੁਪਈਏ ਦਾ ਨਵਾਂ ਕਰਜ਼ਾ ਚੜ ਸਕਦਾ ਹੈ। ਇੰਟਰਸਟਿੰਗ ਗੱਲ ਪਤਾ ਕੀ ਹੈ, ਦਿਲਚਸਪ ਗੱਲ ਪਤਾ ਕੀ ਹੈ ਕਿ ਕੇਜਰੀਵਾਲ ਸਾਹਿਬ ਇਹ ਖੁਦ ਕਹਿੰਦੇ ਹੁੰਦੇ ਸੀਗੇ ਕਿ ਪੰਜਾਬ ਦੇ ਵਿੱਚੋਂ ਰੇਤੇ 'ਚੋਂ ਅਸੀਂ ਇੰਨੀ ਕਮਾਈ ਕਰਨੀ ਹੈ, ਸ਼ਰਾਬ ਦੇ ਵਿੱਚੋਂ ਅਸੀਂ ਇੰਨੀ ਕਮਾਈ ਕਰਨੀ ਹੈ ਤੇ ਅਸਲ ਦੇ ਵਿੱਚ ਇੰਨੇ ਹਜ਼ਾਰ ਕਰੋੜ ਰੁਪਈਆ ਇੱਧਰੋਂ ਲਿਆਵਾਂਗੇ, ਇੰਨੇ ਹਜ਼ਾਰ ਕਰੋੜ ਉੱਧਰੋਂ ਲਿਆਵਾਂਗੇ। ਕੇਜਰੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਦੇ ਨਾਲ ਬਹਿ ਕੇ ਗੱਲਾਂ ਕਰਦੇ ਹੁੰਦੇ ਸੀ ਨਾ ਤੇ ਸਾਰੀ ਜਿਹੜੀ ਕੈਲਕੂਲੇਸ਼ਨ ਹੈ ਇਹ ਮਿੰਟਾਂ ਸਕਿੰਟਾਂ ਦੇ ਵਿੱਚ ਕਰ ਦਿੰਦੇ ਸੀਗੇ। ਤੇ ਉਹ ਕੈਲਕੂਲੇਟਰ ਕਿੱਥੇ ਆ? ਕਿ ਉਹਦੇ ਸੈੱਲ ਮੁੱਕ ਗਏ ਆ ਹੁਣ? ਕਿਉਂ ਕਰਜ਼ਾ ਚੱਕ ਰਹੇ ਹੋ? ਇਸੇ ਕਰਜ਼ਾ ਚੱਕਣ ਦੇ ਮਾਮਲੇ ਦੇ ਵਿੱਚ ਤੁਸੀਂ ਪਿਛਲੀਆਂ ਸਰਕਾਰਾਂ ਦੀ ਆਲੋਚਨਾ ਕਰਦੇ ਸੀ ਨਾ। ਤੁਸੀਂ ਕਹਿੰਦੇ ਸੀਗੇ ਕਿ ਅਕਾਲੀ ਦਲ ਨੇ ਇੰਨਾ ਕਰਜ਼ਾ ਲੈ ਲਿਆ ਨਵਾਂ, ਪੰਜਾਬ ਸਿਰ ਇੰਨਾ ਚੜਾਤਾ। ਤੁਸੀਂ ਕਹਿੰਦੇ ਸੀ ਕੈਪਟਨ ਨੇ ਇੰਨਾ ਚੜਾਤਾ। ਤਾਂ ਕੀ ਤੁਸੀਂ ਉਦੋਂ ਗਲਤ ਸੀ ਜਾਂ ਤੁਸੀਂ ਹੁਣ ਗਲਤ ਹੋ? ਕਰਜ਼ਾ ਉਦੋਂ ਉਹ ਚੱਕਦੇ ਸੀ, ਉਹ ਕਹਿੰਦੇ ਸੀ ਵਿਕਾਸ ਕਰ ਰਹੇ ਆ। ਹਾਲਾਂਕਿ ਉਹਨਾਂ ਦਾ ਵਿਕਾਸ ਲੋਕਾਂ ਨੇ ਵੇਖਿਆ ਹੀ ਹੈ। ਤੁਹਾਨੂੰ ਮੌਕਾ ਤਾਂ ਹੀ ਮਿਲਿਆ ਵਾ। ਤੇ ਪਰ ਉਦੋਂ ਤੁਸੀਂ ਕਹਿੰਦੇ ਸੀ ਕਰਜ਼ੇ ਨੂੰ ਲੈਂਦੇ ਸੀ, ਜਦਕਿ ਹੁਣ ਉਸੇ ਨਕਸ਼ੇ ਕਦਮ ਤੇ ਤੁਸੀਂ ਚੱਲ ਰਹੇ ਹੋ। ਤੇ ਦੂਜੀ ਵੱਡੀ ਗੱਲ ਇਹ ਹੈ ਕਿ ਇਹ ਚੁੱਕੇ ਕਰਜ਼ੇ ਦਾ ਪੰਜਾਬ ਨੂੰ ਦਿਸ ਕੀ ਰਿਹਾ? ਕੀ ਪੰਜਾਬ ਦੇ ਵਿੱਚ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲ ਰਿਹਾ? ਨਹੀਂ। ਕੀ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਲ ਮਿਲਿਆ? ਨਹੀਂ। ਤੁਸੀਂ ਬੇਰੁਜ਼ਗਾਰਾਂ ਤੇ ਤਸ਼ੱਦਦ ਕਰ ਰਹੇ ਹੋ। ਬੇਰੁਜ਼ਗਾਰਾਂ ਦੇ ਧਰਨੇ ਜਾਰੀ ਹੈ, ਬਾਈਬਲ ਕਲਾਂ ਦਾ ਧਰਨਾ ਜਾਰੀ ਹੈ, ਕਿਸਾਨ ਜਥੇਬੰਦੀਆਂ ਟੋਲਾਂ ਤੇ ਬੈਠੀਆਂ ਨੇ, ਜ਼ੀਰੇ ਦਾ ਮੋਰਚਾ ਜਾਰੀ ਹੈ। ਕਿੰਨੀ ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਕਿੰਨੀ ਅਸਥਿਰਤਾ ਨਵੀਂ ਸਰਕਾਰ ਨੂੰ ਲੈ ਕੇ। ਹੁਣ ਤੁਹਾਡੇ ਸਮਰਥਕ ਕਹਿਣਗੇ ਕਿ ਜੀ ਰਾਤੋਂ ਰਾਤ ਕੁਛ ਨਹੀਂ ਹੋਣਾ। ਬਿਲਕੁਲ ਸਹੀ ਹੈ, ਰਾਤੋਂ ਰਾਤ ਕੁਛ ਨਹੀਂ ਹੋ ਸਕਦਾ। ਅਸੀਂ ਵੀ ਇਸ ਗੱਲ ਦੇ ਵਿੱਚ ਯਕੀਨ ਰੱਖਦੇ ਹਾਂ। ਪਰ ਜਿਹੜਾ ਨਵਾਂ ਕਰਜ਼ਾ ਚੁੱਕ ਰਹੇ ਹੋ ਉਹਦੇ ਨਾਲ ਕੀ ਕਰ ਰਹੇ ਹੋ? ਔਰ ਪੰਜਾਬ ਦੇ ਸਿਰ ਬਿਜਲੀ ਸਬਸਿਡੀ ਦਾ ਹਰ ਰੋਜ਼ 54 ਕਰੋੜ ਰੁਪਇਆ ਜਾਂਦਾ ਹੈ। ਮਹੀਨੇ ਦਾ 1500 ਕਰੋੜ ਰੁਪਇਆ ਬਿਜਲੀ ਸਬਸਿਡੀ ਦਾ ਜਾਂਦਾ ਤੇ ਇਹਦੇ ਵਿੱਚ ਤੱਥ ਹੋਰ ਵੀ ਬੜੇ ਵੱਡੇ ਨੇ ਜਿਨ੍ਹਾਂ ਨੂੰ ਤੁਸੀਂ ਸੁਣ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਣਗੇ। ਤੇ ਜਿਹੜੇ ਇਦੋਂ ਪਿਛਲੇ ਸੀਗੇ ਸੁਖਬੀਰ ਸਿੰਘ ਬਾਦਲ ਜਾਂ ਕੈਪਟਨ ਅਮਰਿੰਦਰ ਸਿੰਘ, ਘੱਟ ਉਹ ਵੀ ਨਹੀਂ ਸੀਗੇ। 1980 ਦੇ ਵਿੱਚ ਪੰਜਾਬ ਦੇ ਸਿਰ 1000 ਕਰੋੜ ਦਾ ਕਰਜ਼ਾ ਸੀ। 2001 ਆਉਂਦਿਆਂ ਇਹ ਦੱਸਦੇ ਆ ਕਿ 80,000 ਕਰੋੜ ਰੁਪਏ ਦਾ ਹੋ ਗਿਆ। 20 ਸਾਲਾਂ ਦੇ ਵਿੱਚ ਪੰਜਾਬ ਸਿਰ 80,000 ਕਰੋੜ ਰੁਪਇਆ ਚੜਿਆ। ਉਸ ਤੋਂ ਬਾਅਦ ਜਦੋਂ 2007 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਤੇ ਅੰਦਾਜ਼ਿਆਂ ਦੇ ਮੁਤਾਬਕ ਉਦੋਂ 80,000 ਕਰੋੜ ਦਾ ਜਿਹੜਾ ਕਰਜ਼ਾ ਸੀਗਾ, ਜਿਹੜਾ 20 ਸਾਲਾਂ ਦੇ ਵਿੱਚ 80,000 ਕਰੋੜ ਸੀਗਾ ਤੇ 1980 ਵਾਲਾ ਜਿਹੜਾ 80,000 ਕਰੋੜ ਹੋ ਗਿਆ, 80 ਵਾਲਾ 1,000 ਕਰੋੜ ਸੀ। 2007 ਆਉਂਦਿਆਂ ਇਹ ਜਿਹੜਾ
ਤਕਰੀਬਨ 80,000 ਕਰੋੜ ਹੋ ਗਿਆ। ਜਦੋਂ 2007 ਦੇ ਵਿੱਚ ਅਕਾਲੀ ਆਏ ਤਾਂ ਇਹ 80,000 ਕਰੋੜ ਤੋਂ ਵੱਧ ਕੇ ਜਦੋਂ ਤੱਕ 2017 ਦੇ ਵਿੱਚ ਅਕਾਲੀ ਗਏ ਤਾਂ ਇਹ ਜਿਹੜਾ ਕਰਜ਼ਾ ਸੀ ਲਗਭਗ 2 ਲੱਖ ਕਰੋੜ ਹੋ ਗਿਆ। ਯਾਨੀ ਕਿ ਅਕਾਲੀ ਦਲ ਦੇ ਰਾਜ ਦੇ ਵਿੱਚ ਤਕਰੀਬਨ 1.25 ਲੱਖ ਕਰੋੜ ਰੁਪਇਆ ਕਰਜ਼ਾ ਵਧਿਆ। ਉਸ ਤੋਂ ਬਾਅਦ ਜਦੋਂ ਕੈਪਟਨ ਨੇ ਸੱਤਾ ਸੰਭਾਲੀ 2017 ਦੇ ਵਿੱਚ ਤਾਂ ਇਹ 2 ਲੱਖ ਕਰੋੜ ਦੇ ਕਰੀਬ ਸੀ। 2017 ਤੋਂ ਬਾਅਦ 22 ਯਾਨੀ ਕਿ 5 ਸਾਲ ਜਾਂਦੇ ਜਾਂਦੇ ਇਹ ਕਰਜ਼ਾ ਵੱਧ ਕੇ 2.25 ਲੱਖ ਕਰੋੜ ਹੋ ਗਿਆ। ਯਾਨੀ ਕਿ ਕਾਂਗਰਸ ਸਰਕਾਰ ਨੇ ਵੀ ਮੋਟੇ ਜਿਹੇ ਅੰਦਾਜ਼ੇ ਮੁਤਾਬਕ 91,000 ਕਰੋੜ ਰੁਪਏ ਦਾ ਨਵਾਂ ਕਰਜ਼ਾ ਚੁੱਕਿਆ। ਸੋ ਇਸੇ ਕਰਕੇ ਅਕਾਲੀ ਦਲ ਦੇ ਰਾਜ ਦੇ ਵਿੱਚ ਜਿਹੜਾ ਕਰਜ਼ਾ ਸੀ ਤੁਸੀਂ ਦੇਖੋ ਕਿ ਕਿੰਨਾ ਵਧਿਆ। ਉਸ ਤੋਂ ਬਾਅਦ ਜਿਹੜਾ ਕਾਂਗਰਸ ਦੇ ਰਾਜ ਦੇ ਵਿੱਚ ਕਰਜ਼ਾ ਸੀ ਤਕਰੀਬਨ 90,000 ਕਰੋੜ 5 ਸਾਲਾਂ ਦੇ ਵਿੱਚ ਹੀ ਵੱਧ ਗਿਆ ਤੇ ਅਕਾਲੀ ਦਲ ਦੇ 10 ਸਾਲਾਂ ਦੇ ਵਿੱਚ ਤਕਰੀਬਨ ਮੰਨਦੇ ਇਹ ਮੋਟਾ ਜਿਹਾ ਅੰਦਾਜ਼ਾ ਹੈ, ਐਗਜ਼ੈਕਟ ਫਿਗਰ ਨਹੀਂ ਹੈ। ਤਾਂ ਪਿਛਲੀਆਂ ਸਰਕਾਰਾਂ ਨੇ ਤਕਰੀਬਨ 2001 ਤੋਂ ਲੈ ਕੇ 2022 ਆਉਂਦੇ ਤੱਕ ਜਿਹੜੀ ਇੱਕ ਅਮਾਊਂਟ 1980 ਦੇ ਵਿੱਚ 1,000 ਕਰੋੜ ਸੀ ਤਾਂ ਅੱਜ 40 ਸਾਲਾਂ ਬਾਅਦ ਅਸੀਂ ਕਿੱਥੇ ਆ ਖੜੇ ਹਾਂ 3 ਲੱਖ ਕਰੋੜ ਉਹ ਤੇ ਜਿਹੜਾ 40,000 ਕਰੋੜ ਰੁਪਇਆ ਨਵਾਂ, ਯਾਨੀ ਕਿ ਸਾਲ ਮੁੱਕਦੇ ਮੁੱਕਦੇ ਅਸੀਂ 3.5 ਲੱਖ ਕਰੋੜ ਦੇ ਦੇਣਦਾਰ ਹੋ ਜਾਣਗੇ ਕਿ ਜਿਹੜਾ ਕਿ ਅੰਦਾਜ਼ਾ ਬਣਦਾ ਕਿ ਪੰਜਾਬ ਦਾ ਹਰ ਜੰਮਦਾ ਬੱਚਾ 1 ਲੱਖ ਰੁਪਏ ਤੋਂ ਵੱਧ ਦਾ ਕਰਜ਼ਾਈ ਹੈ। ਸੋ ਜੇਕਰ ਤੁਹਾਡੀਆਂ ਤੁਸੀਂ ਕਹਿੰਦੇ ਰਹੇ ਪਹਿਲਾਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਰਹੇ ਕਿ ਅਸੀਂ ਇਹ 1 ਰੈਂਕ 1 ਪੈਨਸ਼ਨ ਮਾਫ ਕਰਨਾ ਇੱਕ ਵਿਧਾਇਕ ਇੱਕ ਪੈਨਸ਼ਨ ਵਾਲਾ ਲਾਗੂ ਕਰਤਾ, ਪਰ ਜੇਕਰ ਤੁਸੀਂ ਇਸ ਪੈਸੇ ਦੀ ਬਜਾਏ ਇਹਨੂੰ ਤਾਂ ਵਿਚਾੜਿਆ ਚੰਗੀ ਗੱਲ ਹੈ, ਲੋਕਾਂ ਨੇ ਇਹਦੀ ਸ਼ਲਾਘਾ ਕੀਤੀ ਹੈ, ਪਰ ਜੇਕਰ ਤੁਸੀਂ ਇਹ ਪੈਸੇ ਦੀ ਬਜਾਏ ਤੇ ਤੁਸੀਂ ਦੂਜੇ ਪਾਸੇ ਇਸ਼ਤਿਹਾਰਾਂ ਤੇ ਕਰੋੜਾਂ ਖਰਚ ਰਹੇ ਹੋ ਤੇ ਗੱਲ ਕਿੱਥੇ ਗਈ? ਗੱਲ ਤਾਂ ਉੱਥੇ ਹੀ ਆ ਗਈ ਨਾ। ਕਰਜ਼ਈ ਸੂਬੇ ਦੇ ਖਜ਼ਾਨੇ ਦੇ ਵਿੱਚੋਂ ਇਸ਼ਤਿਹਾਰ ਦਿੱਤੇ ਜਾਂਦੇ ਨੇ ਗੁਜਰਾਤ ਦੇ ਵਿੱਚ, ਹਿਮਾਚਲ ਦੇ ਵਿੱਚ, ਕੀ ਇਹ ਜਾਇਜ਼ ਹੈ? ਨਹੀਂ, ਇਹ ਬਿਲਕੁਲ ਜਾਇਜ਼ ਨਹੀਂ ਹੈ। ਤਾਂ ਜਿਹੜਾ ਤੁਹਾਡਾ ਕੈਲਕੂਲੇਟਰ ਹੁਣ ਫੇਲ ਹੋਇਆ ਪਿਆ ਵਾ, ਜਿਹੜਾ ਕੈਲਕੂਲੇਸ਼ਨ ਨਹੀਂ ਕਰਦਾ ਤੇ ਉਹ ਕੀ ਉਹ ਨਰਿੰਦਰ ਮੋਦੀ ਵਾਂਗੂ ਜਾਂ ਅਮਿਤ ਸ਼ਾਹ ਵਾਂਗੂ ਪੰਜਾਬੀਆਂ ਨੂੰ ਠੱਗਣ ਦਾ ਇੱਕ ਜੁਮਲਾ ਹੀ ਸੀਗਾ? ਹੁਣ ਤੁਹਾਡੇ ਆਈਟੀ ਸੈੱਲ ਵਾਲੇ ਆ ਜਾਣਗੇ, ਤੁਹਾਡੇ ਹੋਰ ਸਮਰਥਕ ਆ ਜਾਣਗੇ ਇੱਥੇ ਬਹਿਸ ਕਰਨ ਕਿ ਰਾਤੋਂ ਰਾਤ ਕੁਝ ਨਹੀਂ ਹੋਣਾ। ਠੀਕ ਹੈ, ਅਸੀਂ ਮੰਨਦੇ ਹਾਂ 1 ਸਾਲ ਦੇ ਵਿੱਚ ਕੁਝ ਨਹੀਂ ਹੋਣਾ, 9 ਮਹੀਨਿਆਂ ਦੇ ਵਿੱਚ ਕੁਝ ਨਹੀਂ ਹੋਣਾ, ਪਰ ਜਿਹੜਾ ਕਰਜ਼ਾ ਚੁੱਕ ਰਹੇ ਹੋ ਉਹਦੀ ਆਊਟਪੁੱਟ ਤਾਂ ਦਿਖਾਓ ਨਾ। ਕੋਈ ਲਾਅ ਐਂਡ ਆਰਡਰ ਮੇਨਟੇਨ ਕਰਕੇ ਦਿਖਾਓ, ਕੋਈ ਪੰਜਾਬ ਦੇ ਵਿੱਚ ਨਵਾਂ ਨਿਵੇਸ਼ ਆ ਰਿਹਾ ਉਹ ਦਿਖਾਓ, ਕੋਈ ਲੋਕਾਂ ਦੀ ਜ਼ਿੰਦਗੀ ਸੁਧਰੀ ਹੈ ਉਹ ਦਿਖਾਓ, ਕੋਈ ਰੁਜ਼ਗਾਰ ਮਿਲਿਆ ਉਹ ਦਿਖਾਓ। ਤਾਂ ਕੀ ਸਿਰਫ ਇੱਕ ਵੋਟ ਬੈਂਕ ਦੀ ਰਾਜਨੀਤੀ ਕਰਨ ਦੇ ਲਈ ਪੰਜਾਬ ਦੇ ਖਜ਼ਾਨੇ ਨੂੰ ਰੋੜ ਰਹੇ ਹੋ? ਇਸ਼ਤਿਹਾਰਾਂ ਤੇ ਪੈਸਾ ਰੋੜਿਆ ਜਾ ਰਿਹਾ ਹੈ ਔਰ ਲਗਾਤਾਰ ਸਰਕਾਰ ਦੀ ਕਿਰਕਰੀ ਹੁੰਦੀ ਹੈ ਇਹਨਾਂ ਚੀਜ਼ਾਂ ਕਰਕੇ। ਔਰ ਸਾਨੂੰ ਸੋਚਣਾ ਪੈਣਾ ਵਾ ਕਿ ਜਿਹੜੀ ਅਸੀਂ ਮੁਫਤਖੋਰੀ ਲਈ ਬੜੀ ਵਾਹ ਕਰਦੇ ਹਾਂ ਸਰਕਾਰਾਂ ਦੀ, ਕੀ ਉਹ ਮੁਫਤਖੋਰੀ ਜਾਇਜ਼ ਆ? ਅਸੀਂ ਸਰਕਾਰ ਵੋਟ ਬੈਂਕ ਦੀ ਕਰਕੇ ਸਾਡੇ ਹੀ ਖਜ਼ਾਨੇ ਚੋਂ ਸਾਨੂੰ ਹੀ ਸਹੂਲਤਾਂ ਦੇ ਰਹੀ ਹੈ। ਮਤਲਬ ਇੱਕ ਪਾਸੇ ਪੰਜਾਬੀਆਂ ਦੇ ਵਾਲ ਬਿੰਨੇ ਜਾ ਰਹੇ ਨੇ, ਦੂਜੇ ਪਾਸੇ ਪੰਜਾਬੀਆਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ। ਤਾਂ ਇਹ ਕਿਹੋ ਜਿਹੀ ਪੋਲੀਟਿਕਸ ਆ ਜਿਹੜੀ ਪੰਜਾਬੀਆਂ ਦਾ ਬੇੜਾ ਪਾਰ ਹੀ ਨਹੀਂ ਕਰ ਰਹੀ, ਉਲਟਾ ਉਹਨਾਂ ਦੀ ਬੇੜੀ ਨੂੰ ਹੋਰ ਮੰਝਧਾਰ ਦੇ ਵਿੱਚ ਪਾ ਰਹੀ ਹੈ। ਸੋ 30,000 ਕਰੋੜ ਦਾ ਕਰਜ਼ਾ ਜਿਹੜਾ ਕਿ 1 ਸਾਲ ਪੂਰਾ ਹੋਣ ਤੱਕ 40,000 ਕਰੋੜ ਦੇ ਵਿੱਚ ਤਬਦੀਲ ਹੋ ਜਾਣਾ ਔਰ ਜੇਕਰ ਇਹੀ ਰਫ਼ਤਾਰ ਰਹੀ ਤਾਂ 5 ਸਾਲਾਂ ਦੇ ਵਿੱਚ ਇਹ ਜਿਹੜਾ 2 ਲੱਖ ਕਰੋੜ ਆ। ਤੇ ਇਸ ਵੇਲੇ ਪੰਜਾਬ ਦੇ ਵਿੱਚ ਹਾਲਾਤ ਇਹ ਨੇ ਕਿ ਦੇਣਦਾਰੀਆਂ ਅੜ ਗਈਆਂ ਨੇ ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇੱਕ ਪੱਖ ਅਸੀਂ ਨਹੀਂ ਛੱਡ ਸਕਦੇ, ਉਹ ਹੈ ਕੇਂਦਰ ਦੀ ਸਰਕਾਰ ਦੀ ਪੰਜਾਬ ਦੇ ਨਾਲ ਵਧੀਕੀ। ਪੰਜਾਬ ਨੂੰ ਸਰਹੱਦੀ ਸੂਬਾ ਹੋਣ ਦੇ ਬਾਵਜੂਦ ਕਿਉਂ ਨਹੀਂ ਪੈਕੇਜ ਦਿੱਤੇ ਜਾਂਦੇ, ਕਿਉਂ ਨਹੀਂ ਹੁਲਾਰਾ ਦਿੱਤਾ ਜਾਂਦਾ ਇੱਥੋਂ ਦੀ ਸਨਅਤ ਨੂੰ, ਇੱਥੋਂ ਦੀ ਸਰਕਾਰ ਨੂੰ? ਔਰ ਤੁਸੀਂ ਦੇਖੋ ਕਿ ਸਕੀਮਾਂ ਦੇ ਵਿੱਚ ਲਗਾਤਾਰ ਕੱਟ ਲੱਗ ਰਹੇ ਨੇ। GST ਦਾ ਪੈਸਾ ਉਹਨਾਂ ਕੋਲੇ ਜਾਂਦਾ, ਪਹਿਲਾਂ RDF ਦਾ ਪੈਸਾ ਉਹਨਾਂ ਕੋਲੇ ਜਾਂਦਾ। ਕਿੰਨੇ ਐਸੇ ਵਿਭਾਗ ਨੇ ਜਿੱਥੇ ਤੁਹਾਨੂੰ ਕੇਂਦਰ ਦੀਆਂ ਸਕੀਮਾਂ ਦੇ ਤਹਿਤ ਪੈਸਾ ਮਿਲਦਾ ਤੇ ਉਹਨਾਂ ਦੇ ਵਿੱਚ ਲਗਾਤਾਰ ਕੱਟ ਕੀਤਾ ਜਾ ਰਿਹਾ ਔਰ ਅਸੀਂ ਇਹਨਾਂ ਗੱਲਾਂ ਤੇ ਆ ਹੀ ਨਹੀਂ ਰਹੇ। ਔਰ ਮਾਫ ਕਰਨਾ, ਜਿਹੜੇ ਅੱਜ ਤੋਂ ਸਾਲ ਕੁ ਪਹਿਲਾਂ ਇਨਕਲਾਬ ਦੀਆਂ ਗੱਲਾਂ ਕਰਦੇ ਸੀ, ਜਿਹੜੇ ਅੱਜ ਤੋਂ ਸਾਲ ਪਹਿਲਾਂ ਬਦਲਾਅ ਦੀਆਂ ਗੱਲਾਂ ਕਰਦੇ ਸੀ, ਉਹ ਠੀਕ ਉਸੇ ਨਕਸ਼ੇ ਕਦਮ ਤੇ ਜਾ ਰਹੇ ਨੇ। ਇਹ ਕਿਸੇ ਭਗਵੰਤ ਮਾਨ ਜਾਂ ਕੇਜਰੀਵਾਲ ਨੂੰ ਵਿਅਕਤੀ ਵਿਸ਼ੇਸ਼ ਨੂੰ ਨਹੀਂ ਕਿਹਾ ਜਾ ਰਿਹਾ, ਇਹ ਉਸ ਬੰਦੇ ਨੂੰ ਕਿਹਾ ਜਾ ਰਿਹਾ ਜਿਹੜਾ ਬੰਦਾ ਇੱਕ ਕੈਲਕੂਲੇਟਰ ਚੱਕ ਕੇ ਪੰਜਾਬੀਆਂ ਨੂੰ ਦੱਸਦਾ ਸੀਗਾ ਕਿ 20,000 ਕਰੋੜ ਰੁਪਇਆ ਰੇਤੇ ਚੋਂ, ਇੰਨੇ ਹਜ਼ਾਰ ਕਰੋੜ ਰੁਪਇਆ ਸ਼ਰਾਬ ਚੋਂ, ਇੰਨੇ ਹਜ਼ਾਰ ਕਰੋੜ ਰੁਪਇਆ ਇਧਰੋਂ, ਇੰਨੇ ਹਜ਼ਾਰ ਇਧਰੋਂ। ਕਿੱਥੇ ਗਿਆ ਤੁਹਾਡਾ ਮਾਡਲ? ਕਿੱਧਰ ਗਏ ਉਹ ਹਜ਼ਾਰਾਂ ਕਰੋੜਾਂ? ਪੰਜਾਬੀ ਲੱਭ ਰਹੇ ਨੇ ਔਰ ਉਲਟਾ ਤੁਸੀਂ ਪੰਜਾਬੀਆਂ ਸਿਰ ਕਦੇ ਜਿਹੜਾ ਇੱਥੋਂ ਦਾ ਰੇਰਾ ਦਾ ਚੇਅਰਮੈਨ ਆ ਉਹ ਪੰਜਾਬੀ ਲਾਤਾ, ਜਾਂ ਹੋਰ ਜਿਹੜੇ ਅਹਿਮ ਸਰਕਾਰ ਦੇ ਵਿੰਗ ਨੇ, ਵਿਭਾਗ ਨੇ, ਉੱਥੇ ਤੁਸੀਂ ਗੈਰ ਪੰਜਾਬੀ ਬੰਦੇ ਲਿਆ ਕੇ, ਦਿੱਲੀ ਦੀਆਂ ਟੀਮਾਂ ਲਿਆ ਕੇ ਪੰਜਾਬੀਆਂ ਤੇ ਥੋਪ ਰਹੇ ਹੋ।
ਪੰਜਾਬੀ ਇਸ ਗੱਲ ਨੂੰ ਕਦੇ ਐਕਸੈਪਟ ਨਹੀਂ ਕਰਨਗੇ। ਮਾਨ ਸਾਹਿਬ ਨੂੰ ਬੜੀ ਗੰਭੀਰਤਾ ਦੇ ਨਾਲ ਇਹਨਾਂ ਹਾਲਾਤਾਂ ਤੇ ਸੋਚਣਾ ਚਾਹੀਦਾ ਔਰ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਕਿ ਇਹ ਚੀਜ਼ਾਂ ਹੋ ਕਿਉਂ ਰਹੀਆਂ ਨੇ। ਪੰਜਾਬ ਦੇ ਵਿੱਚ ਕਿੰਨੇ ਤਾਂ ਮੋਰਚੇ ਚੱਲ ਰਹੇ ਨੇ, ਜੀਰੇ ਦਾ ਮੋਰਚਾ, ਬਹਿਬਲ ਕਲਾਂ ਦਾ ਮੋਰਚਾ। ਹੁਣ ਕੀ ਤੁਸੀਂ ਬਹਿਬਲ ਕਲਾਂ ਦੇ ਮੋਰਚੇ ਨੂੰ ਗਲਤ ਕਹਿ ਦਿਓਗੇ? ਸਰਕਾਰ ਉੱਥੇ ਆਏ 15 ਦਿਨ ਬਾਅਦ ਅਲਟੀਮੇਟਮ ਲੈ ਕੇ ਜਾਂਦੀ ਹੈ ਔਰ ਤਰਾਸਦੀ ਪੰਜਾਬੀਆਂ ਦੀ ਕੀ ਆ ਪਤਾ ਵਾ ਕਿ ਇੱਥੇ ਸਰਕਾਰ ਆ, ਬੇਅਦਬੀ ਦਾ ਇਨਸਾਫ ਦੇਣ ਦੀ ਬਜਾਏ ਸਰਕਾਰ ਅਲਟੀਮੇਟਮ ਮੰਗ ਲੈਂਦੀ ਤੇ ਉੱਥੇ ਆਮ ਆਦਮੀ ਪਾਰਟੀ ਦਾ ਬੰਦਾ ਸੰਸਦ ਦੇ ਬਾਹਰ ਫੱਟੀ ਲੈ ਕੇ ਬੈਠਾ ਵਾ। ਇਹ ਗੱਲ ਕਿੱਧਰ ਨੂੰ ਗਈ? ਤੁਹਾਡੀ ਸਰਕਾਰ ਹੈ ਰਾਘਵ ਚੱਡਾ ਜੀ, ਤੁਸੀਂ ਇੱਥੇ ਡਰਾਈਵ ਕਰ ਰਹੇ ਹੋ, ਤੁਹਾਡੇ ਕੋਲੇ ਐਸਆਈਟੀਜ਼ ਨੇ, ਤੁਹਾਡੇ ਕੋਲੇ ਐਡਵੋਕੇਟ ਜਨਰਲ ਹੈ, ਤੁਹਾਡੇ ਕੋਲੇ ਪੁਲਿਸ ਹੈ, ਜਾਂਚ ਕਰੋ, ਜਿਰਾ ਕਰੋ, ਕੇਸ ਲੜੋ, ਫੈਕਟ ਦੱਸੋ। ਧਰਨੇ ਦੇਣ ਦਾ ਕੀ ਮਤਲਬ? ਸੋ ਇਸ ਕਰਕੇ ਇਸ ਚੀਜ਼ ਨੇ ਪੰਜਾਬੀਆਂ ਨੂੰ ਬੜਾ ਹੈਰਾਨ ਕੀਤਾ ਵਾ ਔਰ ਖਾਸ ਗੱਲ ਇਹ ਹੈ ਕਿ ਇਸ ਵੇਲੇ ਸਾਡੇ ਸੂਬੇ ਦੇ ਹਾਲਾਤ ਇਹੋ ਜਿਹੇ ਹੋ ਚੁੱਕੇ ਨੇ ਕਿ ਇਹਨੂੰ ਇੱਕ ਕੰਸਟਰਕਟਿਵ ਏਜੰਡੇ ਦੀ ਲੋੜ ਪੈਣੀ ਹੈ। ਅਸੀਂ ਬੇਸ਼ੱਕ ਨਿੰਦੀ ਜਾਈਏ, ਕਿਸੇ ਨੂੰ ਨਿੰਦੀ ਜਾਈਏ, ਅੱਜ ਦੇ ਜਿਹੜੇ ਹਾਲਾਤ ਨੇ ਇਹ ਪਿਛਲੀਆਂ ਸਰਕਾਰਾਂ ਦੀ ਨਾਇਲੀਅਤ ਕਰਕੇ ਬਣੇ ਨੇ, ਉਹਨਾਂ ਦੀਆਂ ਲਾਪਰਵਾਹੀਆਂ ਕਰਕੇ ਬਣੇ ਨੇ, ਪਰ ਮੌਜੂਦਾ ਸਰਕਾਰ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਕੇ ਉਹਨਾਂ ਹੀ ਚੀਜ਼ਾਂ ਦੇ ਹੋਰ ਗੂੜਾ ਕਰ ਰਹੀ ਹੈ ਉਹਨਾਂ ਚੀਜ਼ਾਂ। ਬਹੁਤ ਬਹੁਤ ਧੰਨਵਾਦ। ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ।